ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਾਨੀ ਕੀ ਜਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਫਰਵਰੀ ਦੀ 21 ਤਰੀਕ ਆ, ਦਿਨ ਸੋਮਵਾਰ ਆ, ਤੇ ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408 272 2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋ, ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਣਾ 415 909 0503 415 909 0503। ਗੁਰਿੰਦਰ ਸਿੰਘ ਆਇਓਵਾ, ਜਰਨੈਲ ਸਿੰਘ ਧਾਲੀਵਾਲ ਸੈਕਰਾਮੈਂਟੋ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਯੂਕਰੇਨ ਨੂੰ ਲੈ ਕੇ ਜਿਹੜੀ ਸਿਚੁਏਸ਼ਨ ਆ ਬਾਰਡਰ ਯੂਕਰੇਨ ਦੇ ਤੇ ਰਸ਼ੀਆ ਦੀ ਬਹੁਤ ਹੀ ਖਤਰਨਾਕ ਬਣੀ ਹੋਈ ਹੈਗੀ ਆ। ਕਿਸੇ ਟਾਈਮ ਵੀ ਜਿਹੜੀ ਲੜਾਈ ਲੱਗ ਸਕਦੀ ਹੈਗੀ ਆ। ਅੱਜ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਨੇ ਆਲਰੇਡੀ ਕਹਿ ਦਿੱਤਾ ਆ ਵੀ ਯੂਕਰੇਨ ਦੇ ਵਿੱਚ ਕਈ ਏਰੀਏਜ਼ ਜਿਹੜੇ ਇੰਡੀਪੈਂਡੈਂਟ ਆਪਣੇ ਆਪ ਨੂੰ ਸਮਝਦੇ, ਜਿੱਥੇ ਰਸ਼ੀਅਨ ਸਪੋਰਟ ਵਾਲੇ ਲੋਕ ਆ, ਉਹਨਾਂ ਨੂੰ ਅਸੀਂ ਮਾਨਤਾ ਦੇਵਾਂਗੇ। ਸੋ ਇਹ ਇੱਕ ਤਰ੍ਹਾਂ ਦੇ ਨਾਲ ਸੇਮ ਸਿਚੁਏਸ਼ਨ ਹੀ ਹੈਗੀ ਆ ਜਿੱਦਾਂ ਅਮਰੀਕਾ ਨੇ ਇਰਾਕ ਦੇ ਵਿੱਚ ਜਾਂ ਲੀਬੀਆ ਦੇ ਵਿੱਚ ਜਾਂ ਅਫਗਾਨਿਸਤਾਨ ਦੇ ਵਿੱਚ ਜੋ ਕਹਿ ਕੇ ਵਰਤਿਆ ਸੀ ਵੀ ਹਾਂ ਭਾਈ ਅਸੀਂ ਇਹਨਾਂ ਦੀ ਸਪੋਰਟ ਕਰਦੇ ਹਾਂ। ਸੋ ਇਹ ਤੋਂ ਬਾਅਦ ਅੱਜ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਰਿਸਟ੍ਰਿਕਸ਼ਨਸ ਵੀ ਲਾਈਆਂ ਹੈਗੀਆਂ ਆ, ਅਤੇ US ਦੇ ਆਫੀਸ਼ੀਅਲਸ ਨੇ ਕੁਛ ਮਿੰਟ ਪਹਿਲਾਂ ਯੂਕਰੇਨ ਦੇ ਜਿਹੜੇ ਪ੍ਰੈਜ਼ੀਡੈਂਟ ਆ ਜ਼ੈਲੈਂਸਕੀ, ਉਹਨਾਂ ਨਾਲ ਵੀ ਗੱਲਬਾਤ ਕੀਤੀ ਆ ਵੀ ਉਹ, ਕਿਉਂਕਿ ਉਹ ਤਾਂ ਯੂਕਰੇਨ ਛੱਡ ਕੇ ਇੱਧਰ ਆਏ ਹੋ ਹੈਗੇ, ਜਿੱਧਰ ਮੀਟਿੰਗ ਚੱਲਦੀ ਸੀ ਜਰਮਨ ਦੇ ਵਿੱਚ, ਅਤੇ ਹੁਣ ਉਹਨਾਂ ਨੂੰ ਇਹ ਕਿਹਾ ਆ ਵੀ ਵਾਪਸ ਆਪਣੇ ਜਿਹੜਾ ਮੁਲਕ ਆ ਉੱਥੇ ਪਹੁੰਚ ਜਾਓ। ਜੀ, ਸੋ ਆਲਰੇਡੀ ਪੁਤਿਨ ਨੇ ਉਹ ਜਿਹੜੇ 2 ਇਲਾਕੇ ਆ ਉਹਨਾਂ ਨੂੰ ਮਾਨਤਾ ਜਿਹੜੀ ਹਰਜੋਤ ਸਿੰਘ ਜੀ ਦੇ ਦਿੱਤੀ ਹੈਗੀ ਆ। ਡੋਨਟਸ ਤੇ ਲੁਹਾਨਸ ਕਰਕੇ ਜਿਹੜੇ ਆ ਪੀਪਲਜ਼ ਰਿਪਬਲਿਕ ਕਰਕੇ ਕਿਹਾ, ਉਹਨਾਂ ਨੂੰ ਇੰਡੀਪੈਂਡੈਂਟ ਜਿਹੜਾ ਆ ਉਹਨਾਂ ਨੇ ਕਿਹਾ ਆ। ਉਸ ਦੇ ਬਾਬਤ ਪੁਤਿਨ ਕਹਿੰਦਾ ਵੀ ਅਸੀਂ ਉੱਥੇ ਪੀਸ ਕੀਪਿੰਗ ਫੋਰਸ ਜਿਹੜੀ ਉਹ ਘੱਲਣ ਜਾ ਰਹੇ ਹਾਂ। ਸੋ ਯੂਕਰੇਨ ਦੇ ਅੰਦਰਲੇ ਇਲਾਕੇ ਦੇ ਵਿੱਚ ਫੌਜ ਘੱਲਣ ਦਾ ਪੁਤਿਨ ਨੂੰ ਹੁਣ ਤਰੀਕਾ ਜਿਹੜਾ ਆ ਉਹ ਮਿਲ ਗਿਆ ਆ। ਸੋ ਤੇਜ਼ੀ ਦੇ ਨਾਲ ਉੱਥੇ ਸਥਿਤੀ ਜਿਹੜੀ ਉਹ ਬਦਲ ਰਹੀ ਹੈਗੀ ਆ। ਆਪਣੇ ਸੈਕਟਰੀ ਆਫ ਸਟੇਟ ਐਂਟੋਨੀ ਬਲਿੰਕਨ ਆ, ਉਹਨਾਂ ਨੇ ਇਸ ਚੀਜ਼ ਦੀ ਜਿਹੜੀ ਆ ਵਿਰੋਧਤਾ ਕੀਤੀ ਆ। ਨਾਲ ਦੇ ਨਾਲ ਬਾਈਡਨ ਹੋਣਾ ਨੇ ਇੱਕ ਐਗਜ਼ੀਕਿਊਟਿਵ ਆਰਡਰ ਜਿਹੜੇ ਉਹ ਜਾਰੀ ਕਰਦੇ ਹੋਏ ਸੈਂਕਸ਼ਨਸ ਵੀ ਜਿਹੜੀਆਂ ਆ ਉਹ ਲਾ ਦਿੱਤੀਆਂ। ਇਹ ਦੋਨਾਂ ਹੀ ਕਹਿੰਦੇ ਸੈਪਰੇਟਿਸਟ ਇਲਾਕੇ ਆ ਉਹਨਾਂ ਦੇ ਉੱਤੇ, ਜਿਨ੍ਹਾਂ ਨੂੰ ਰੂਸ ਜਿਹੜਾ ਇਸ ਟਾਈਮ ਥਾਪੜਾ ਦੇ ਰਿਹਾ ਹੈਗਾ ਆ। ਸੋ US ਤੇ EU ਯੂਰਪੀਅਨ ਸੰਘ ਦੋਨਾਂ ਨੇ ਹੀ ਪੁਤਿਨ ਦੇ ਇਸ ਮੂਵ ਨੂੰ, ਇਸ ਅਗਲੀ ਜਿਹੜੀ ਉਸਨੇ ਦਾ ਖੇਡਿਆ ਆ, ਉਸ ਦੀ ਆਲੋਚਨਾ ਜਿਹੜੀ ਉਹ ਕਰ ਦਿੱਤੀ ਆ। ਉਹਨਾਂ ਨੇ ਕਿਹਾ ਵੀ ਜਿਹੜੇ ਇੰਟਰਨੈਸ਼ਨਲ ਕਾਨੂੰਨ ਆ ਉਸ ਦੀ ਉਲੰਘਣਾ ਹੈਗੀ ਆ। ਪੀਸ ਪ੍ਰੋਸੈਸ ਜਿਹੜਾ ਈਸਟਰਨ ਯੂਕਰੇਨ ਦੇ ਵਿੱਚ ਚੱਲ ਰਿਹਾ ਸੀ, ਕਹਿੰਦੇ ਵੀ ਇਸ ਨੂੰ ਵੀ ਇੱਕ ਵੱਡਾ ਧੱਕਾ ਲੱਗਾ ਆ। ਜਿੱਦਾਂ ਹਰਜੋਤ ਸਿੰਘ ਜੀ, ਮੈਂ ਸਵੇਰੇ ਵੀ ਗੱਲ ਕਰ ਰਿਹਾ ਸੀਗਾ ਵੀ 1.5 ਲੱਖ ਦੀ ਫੌਜ ਨੂੰ ਬਾਰਡਰ ਦੇ ਉੱਤੇ ਉਹਨਾਂ ਨੇ ਚਾਹ ਪਿਆਉਣ ਨੂੰ ਨਹੀਂ ਰੱਖਿਆ। ਉਹ ਉਹਨਾਂ ਦਾ ਕੋਈ ਹੋਰ ਹੀ ਅੰਦਰ ਖਾਤੇ ਪੁਤਿਨ ਦਾ ਜਿਹੜਾ ਉਹ ਚਾਲ ਹੈਗੀ ਆ ਉਹ ਸੋਚ ਰਿਹਾ ਹੈਗਾ, ਇੰਨਾ ਖਰਚਾ ਐਵੇਂ ਨਹੀਂ ਕਰ ਰਿਹਾ। ਅੰਦਰੋਂ ਜਿਹੜਾ ਹੁਣ ਉਹਨੇ 2 ਜਿਹੜੇ ਇਲਾਕੇ ਆ ਉਹਨਾਂ ਨੂੰ ਇੰਡੀਪੈਂਡੈਂਟ ਘੋਸ਼ਿਤ ਕਰਵਾ ਲਿਆ ਆ, ਤੇ ਉੱਥੇ ਪੀਸ ਕੀਪਿੰਗ ਫੋਰਸ ਦੇ ਨਾਂ ਦੇ ਉੱਤੇ ਜਿਹੜੇ ਉੱਥੇ ਆਪਣੀ ਫੌਜੀ ਘੱਲਣ ਦੀ ਗੱਲ ਆਖੀ ਆ। ਉਧਰ US ਨੇ ਵੀ ਕਿਹਾ ਆ ਵੀ ਜਿਹੜਾ ਪੁਤਿਨ ਦਾ ਜਿਹੜਾ ਪੀਸ ਕੀਪਰਸ ਵਾਲਾ ਇਹ ਦਾ ਹੈਗਾ ਆ, ਉਸ ਨੂੰ ਲੈ ਕੇ ਬਹੁਤੀਆਂ ਵੱਡੀਆਂ ਸੈਂਕਸ਼ਨਸ ਉਹ ਨਹੀਂ ਟ੍ਰਿਗਰ ਜਿਹੜੀਆਂ ਉਹ ਕਰਨਗੇ। ਸੋ ਇਹ ਹੁਣ ਸਥਿਤੀ ਜਿਹੜੀ ਹਰਜੋਤ ਸਿੰਘ ਜੀ ਸਮਝ ਨਹੀਂ ਆ ਰਹੀ ਵੀ ਆਉਣ ਵਾਲੇ ਪਾਸੇ ਜਿਹੜੀ ਆ ਉਹ ਬਣਨੀ ਕੀ ਆ। ਇਹ ਵੀ ਯੂਕਰੇਨ ਦੇ ਬਾਰਡਰ ਦੇ ਉੱਤੇ ਹੀ ਆ ਇਹ ਦੋਨੋਂ ਇਲਾਕੇ।
ਜੀ, ਜਿਹੜੇ ਜਿਨ੍ਹਾਂ ਨੂੰ ਇਹਨਾਂ ਨੇ ਰਿਪਬਲਿਕ ਆਪਣੇ ਆਪ ਨੂੰ ਜਿਹੜਾ ਉਹ ਘੋਸ਼ਿਤ ਕਰ ਲਿਆ ਆ। ਕਰੀਮੀਆ ਨੇ ਵੀ ਇਦਾਂ ਹੀ ਕੀਤਾ ਸੀ। ਅੱਜ ਤੋਂ ਕੁਛ ਜਿਹੜੇ ਵਰ੍ਹੇ ਪਹਿਲਾਂ ਓਬਾਮਾ ਦੇ ਕਾਰਜਕਾਲ ਦੇ ਦੌਰਾਨ ਕਰੀਮੀਆ ਨੇ ਆਪਣੇ ਆਪ ਨੂੰ ਅਨੈਕਸ ਜਿਹੜਾ ਉਹ ਕਰਕੇ ਰੂਸ ਦਾ ਜਿਹੜਾ ਹਿੱਸਾ ਆ ਉਹ ਆਖ ਦਿੱਤਾ ਸੀ। ਹੁਣ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਆ, ਉਹਨਾਂ ਨੇ ਕਿਹਾ ਵੀ ਅਸੀਂ ਕਿਸੇ ਨੂੰ ਵੀ ਕੁਛ ਵੀ ਜਿਹੜਾ ਆ ਉਹ ਨਹੀਂ ਜਿਹੜਾ ਉਹ ਦੇਣ ਜਾ ਰਹੇ। ਉਹਨਾਂ ਨੇ ਅੱਜ ਜਿਹੜੇ ਆ ਉਹ ਉੱਥੇ ਉਹਨਾਂ ਨੇ ਆਪਣੇ ਮੁਲਕ ਨੂੰ ਸੰਬੋਧਨ ਕਰਦੇ ਹੋਏ ਜਿਹੜਾ ਉਹ ਆਖਿਆ, ਕਹਿੰਦੇ ਨਾ ਹੀ ਅਸੀਂ ਕਿਸੇ ਨੂੰ ਕੁਛ ਉਹ ਕਰਦੇ ਹੈਗੇ ਆ। ਸੋ ਇਹ ਸਾਡੀ ਜ਼ਮੀਨ ਆ ਤੇ ਅਸੀਂ ਕਿਸੇ ਨੂੰ ਵੀ ਕੁਛ ਵੀ ਜਿਹੜਾ ਉਹ ਨਹੀਂ ਜਿਹੜਾ ਉਹ ਦੇਵਾਂਗੇ। ਸੋ ਹਰਜੋਤ ਸਿੰਘ ਜੀ, ਸਥਿਤੀ ਜਿਹੜੀ ਆ ਜੀ, ਕਾਫੀ ਡਾਵਾਂਡੋਲ ਜਿਹੜੀ ਉਹ ਬਣਦੀ ਜਾ ਰਹੀ ਹੈਗੀ ਆ। ਆਸਟ੍ਰੇਲੀਆ ਜਿਹੜਾ ਉਹ ਆਖ ਰਿਹਾ ਹੈਗਾ ਆ ਵੀ ਅਸੀਂ ਆਪਣੇ ਐਲਾਈਜ਼ ਜਿਹੜੇ ਸਾਥੀਆਂ ਦੇ ਨਾਲ ਮਿਲ ਕੇ ਜਿਹੜਾ ਉਹ ਚੱਲ ਰਹੇ ਹੈਗੇ ਆ ਤੇ ਜੇ ਰੂਸ ਹਮਲਾ ਕਰਦਾ ਤੇ ਅਸੀਂ ਵੀ ਸੈਂਕਸ਼ਨ ਜਿਹੜੀਆਂ ਉਹ ਲਾ ਸਕਦੇ ਹੈਗੇ ਆ। ਜੀ। ਸੋ ਹੁਣ ਬਿਲਕੁਲ, ਕਹਿੰਦੇ ਵੀ ਜੀ, ਜੀ ਹਰਜੋਤ ਸਿੰਘ ਜੀ। ਜਿਹੜਾ ਯੂਐਸ ਆ ਉਹ ਐਕਸਪੈਕਟ ਕਰ ਰਿਹਾ ਵੀ ਰਸ਼ੀਆ ਅੱਜ ਰਾਤ ਨੂੰ ਜਾਂ ਸਵੇਰੇ ਡੋਨਬਾਸ ਜਿਹੜਾ ਏਰੀਆ ਆ ਉੱਥੇ ਐਂਟਰ ਕਰ ਜਾਊਗਾ ਤੇ ਯੂਐਨ ਸਿਕਿਉਰਿਟੀ ਕੌਂਸਲ ਨੇ ਇਮੀਡੀਏਟ ਜਿਹੜੀ ਆ ਮੀਟਿੰਗ ਸੱਦ ਲਈ ਹੈਗੀ ਆ। ਹੁਣ ਤੋਂ ਕੁਛ ਮਿੰਟ ਬਾਅਦ 6 ਵਜੇ ਈਸਟਰਨ ਟਾਈਮ ਜਿਹੜੀ ਆ ਯੂਐਨ ਦੀ ਮੀਟਿੰਗ ਹੋਣ ਜਾ ਰਹੀ ਆ, ਜਿਹਦੇ ਵਿੱਚ ਰਸ਼ੀਆ ਦੇ ਵੀ ਜਿਹੜੇ ਅੰਬੈਸਡਰਸ ਹੋਣਗੇ ਤੇ ਬਾਕੀ ਵੱਖ-ਵੱਖ ਮੁਲਕਾਂ ਦੇ ਵੀ। ਸੋ ਇਹਦੇ ਬਾਰੇ ਜਿਹੜਾ ਡਿਸਕਸ ਕੀਤਾ ਜਾਊਗਾ ਵੀ ਜਿਹੜਾ ਰਸ਼ੀਆ ਨੇ ਹੁਣ ਜਿਹੜੇ ਕੁਛ ਉਹਨਾਂ ਦੀਆਂ ਯੂਕਰੇਨ ਦੇ ਵਿੱਚ ਸਟੇਟਸ ਆ ਜਿੱਥੇ ਉਹਨਾਂ ਦੇ ਸਪੋਰਟਰ ਲੋਕ ਆ ਰਸ਼ੀਆ ਦੇ, ਉਹਨਾਂ ਨੂੰ ਇੰਡੀਪੈਂਡੈਂਟ ਕਰਾਰ ਕਰਕੇ ਵੀ ਇਹ ਬਹੁਤ ਗਲਤ ਗੱਲ ਆ, ਇਹ ਕਿਸੇ ਦੂਜੇ ਮੁਲਕ ਦੇ ਵਿੱਚ ਇੰਟਰਫੀਅਰੈਂਸ ਹੈਗੀ ਆ। ਸੋ ਇਸ ਕਰਕੇ ਉਹ ਹੁਣੇ ਹੀ ਮੀਟਿੰਗ ਜਿਹੜੀ ਕੁਛ ਮਿੰਟਾਂ ਬਾਅਦ ਕਰਨ ਜਾ ਰਹੇ ਹੈਗੇ ਆ। ਜੀ, ਸੋ ਸਥਿਤੀ ਹਰਜੋਤ ਸਿੰਘ ਜੀ ਹੁਣ ਪਤਾ ਨਹੀਂ ਕੀ ਬਣਨੀ ਆ। ਯੂਕਰੇਨ ਤੇ ਰੂਸ ਦੀ ਜੇ ਰੱਬ ਨਾ ਕਰੇ ਇਹ ਜੰਗ ਲੱਗਦੀ ਹੈਗੀ ਆ ਤਾਂ ਇਹ ਕੀ ਵਰਲਡ ਵਾਰ ਵੱਲ ਨੂੰ ਜਿਹੜਾ ਉਹ ਗੱਲ ਵੱਧ ਜੂਗੀ, ਕੀ ਬਣੂਗਾ? ਇਹ ਸਭ ਦੀਆਂ ਕਿਆਸਰਾਈਆਂ ਨੇ। ਪਰ ਆਪਾਂ ਇਹ ਚੀਜ਼ ਦੇਖੀ ਵੀ ਇੱਕ ਪਾਸੇ ਵੈਸਟ ਦੇ ਬਹੁਤ ਸਾਰੇ ਮੁਲਕ ਤੇ ਇੱਕ ਪਾਸੇ ਰੂਸ, ਦੋਨੋਂ ਹੀ ਬਹੁਤ ਤਗੜੀਆਂ ਫੌਜੀ ਤਾਕਤਾਂ ਹੈਗੀਆਂ ਨੇ। ਇਸ ਦੇ ਵਿੱਚ ਘਾਣ ਆਮ ਲੋਕਾਂ ਦਾ ਹੀ ਜਿਹੜਾ ਉਹ ਹੋਣਾ ਆ। ਰਸ਼ੀਅਨ ਮੀਡੀਆ ਆਊਟਲੈਟ ਨੇ ਹੁਣੇ-ਹੁਣੇ ਇੱਕ ਵੀਡੀਓ ਪੋਸਟ ਕੀਤੀ ਅੱਧਾ ਘੰਟਾ ਪਹਿਲਾਂ, ਜਿਸ ਦੇ ਵਿੱਚ ਜਿਹੜੇ ਸ਼ਹਿਰ ਆ ਡੋਨਟਸਕ, ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਆਪਣੇ ਆਜ਼ਾਦ ਆ, ਪੀਪਲਜ਼ ਰਿਪਬਲਿਕ ਜਿਹੜੇ ਉਹ ਬਣ ਗਏ ਆ। ਉਸ ਵੀਡੀਓ ਦੇ ਵਿੱਚ ਰੂਸੀ ਜਿਹੜੀ ਆਰਮੀ ਦੇ ਹੈਗੇ ਨੇ ਟਰੱਕ ਕੌਨਵਾਏ, ਮਿਲਟਰੀ ਕੌਨਵਾਏ ਉਸ ਦੀਆਂ ਸਟਰੀਟਸ ਦੇ ਵਿੱਚ ਗਲੀਆਂ ਦੇ ਵਿੱਚੋਂ ਲੰਘਦਾ ਹੋਇਆ ਨਜ਼ਰ ਆਇਆ ਆ। ਸੋ ਯੂਕਰੇਨ ਦੇ ਅੰਦਰ ਇੱਕ ਹਿਸਾਬ ਦੇ ਨਾਲ ਆਪਾਂ ਕਹਿ ਸਕਦੇ ਹਾਂ ਵੀ ਰੂਸੀ ਫੌਜ ਜਿਹੜੀ ਆ ਉਹ ਦਾਖਲ ਹੋ ਰਹੀ ਆ। ਕੁਛ ਸਮਾਂ ਪਹਿਲਾਂ ਹੀ ਕੱਲ ਹੀ ਜਿਹੜਾ ਆ ਰੂਸੀ ਰਾਸ਼ਟਰਪਤੀ ਪੁਤਿਨ ਨੇ ਕਿਹਾ ਸੀ ਵੀ ਯੂਕਰੇਨ ਨੇ ਉਹਦੇ ਫੌਜੀਆਂ ਨੇ ਬਾਰਡਰ ਦੀ ਉਲੰਘਣਾ ਜਿਹੜੀ ਉਹ ਕੀਤੀ ਆ, ਉਹ ਰੂਸ ਦੇ ਵਿੱਚ ਦਾਖਲ ਹੋਏ ਆ, ਜਿਸ ਨੂੰ ਯੂਕਰੇਨ ਨੇ ਜਿਹੜਾ ਉਹ ਨਕਾਰ ਦਿੱਤਾ ਸੀਗਾ। ਸੋ ਸਥਿਤੀ ਇਸ ਟਾਈਮ ਬਹੁਤ ਹੀ ਤੇਜ਼ੀ ਦੇ ਨਾਲ ਮਿੰਟ ਦਰ ਮਿੰਟ ਜਿਹੜੀ ਹੈ ਇਸ ਟਾਈਮ ਉੱਥੇ ਬਦਲ ਰਹੀ ਆ। ਇਸ ਸਾਰੇ ਕਾਸੇ ਦਾ ਪ੍ਰਭਾਵ ਹਰ ਇੱਕ ਦੇ ਉੱਤੇ ਜਿਹੜਾ ਉਹ ਪਵੇਗਾ। ਰੱਬ ਨਾ ਕਰੇ ਜੇ ਇਹ ਜੰਗ ਯੁੱਧ ਲੱਗਦਾ ਆ ਤਾਂ ਪਤਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਸਥਿਤੀ ਜਿਹੜੀ ਉਹ ਬਣ ਸਕਦੀ ਆ, ਕੀ ਐਸਕੇਲੇਸ਼ਨ ਤੇਜ਼ੀ ਦੇ ਨਾਲ ਵਧੇਗੀ, ਕੀ ਹੋਊਗਾ? ਇਹ ਸਭ ਦੀਆਂ ਕਿਆਸ ਰਹੀਆਂ ਨੇ। ਪਰ ਕਹਿ ਲਓ ਵੀ ਅਸਲਿਆਂ ਦੇ ਨਜ਼ਦੀਕ ਜਿਹੜੇ ਇਸ ਟਾਈਮ ਬੈਠੇ ਫੌਜਾਂ ਦੇ ਵਿੱਚ ਬੈਠੇ ਆ, ਉਹ ਜ਼ਰੂਰ ਆਪੋ ਆਪਣੇ ਨਹੁੰ ਚੱਬ ਰਹੇ ਹੋਣੇ ਆ ਵੀ ਪਤਾ ਨਹੀਂ ਕਿਹੜੇ ਵੇਲੇ ਬੁਲਾਵਾ ਆ ਸਕਦਾ। ਜੀ। ਅਗਲੀ ਖਬਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਸੰਬੰਧ ਦੇ ਵਿੱਚ ਆ। ਉਹਨਾਂ ਦੀ ਜਿਹੜੀ ਸੋਸ਼ਲ ਮੀਡੀਆ ਐਪ ਆ ਉਹ ਉਹਨਾਂ ਨੇ ਸ਼ੁਰੂ ਕਰ ਦਿੱਤੀ ਆ ਤੇ ਅੱਜ ਕਹਿੰਦੇ ਵੀ ਥੋੜ੍ਹੇ ਟਾਈਮ ਬਾਅਦ ਹੀ ਕ੍ਰੈਸ਼ ਹੋਣੀ ਸ਼ੁਰੂ ਹੋ ਗਈ। ਕਹਿੰਦੇ ਵੀ ਸੋਸ਼ਲ ਮੀਡੀਆ ਦੇ ਮੁਤਾਬਕ ਸਭ ਤੋਂ ਜ਼ਿਆਦਾ ਜੇ ਕੋਈ ਫ੍ਰੀ ਐਪ ਡਾਊਨਲੋਡ ਇੱਕ ਦਿਨ 'ਚ ਤੇ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਜਿਹੜੀ ਨਵਾਂ ਸੋਸ਼ਲ ਮੀਡੀਆ ਐਪ ਬਣਾਈ ਆ ਉਹ ਹੈਗੀ ਆ। ਬਹੁਤ ਸਾਰੇ ਲੋਕਾਂ ਨੂੰ ਹੁਣ ਵੇਟਿੰਗ ਲਿਸਟ ਦੇ ਉੱਤੇ ਪਾਇਆ ਗਿਆ ਆ। ਸਰੋਤਿਆਂ ਨੂੰ ਯਾਦ ਹੋਊਗਾ ਵੀ ਟਰੰਪ ਉਹਨਾਂ ਨੂੰ ਟਵਿੱਟਰ, ਫੇਸਬੁੱਕ ਤੇ ਯੂਟਿਊਬ ਨੇ ਪਿਛਲੇ ਸਾਲ ਜਿਹੜਾ ਆ ਬੈਨ ਕਰ ਦਿੱਤਾ ਸੀ। ਹੁਣ ਉਹਨਾਂ ਨੇ ਜਿਹੜੀ ਆ ਆਪਣੀ ਜਿਹੜੀ ਇੱਕ ਟਰੰਪ ਮੀਡੀਆ ਤੇ ਟੈਕਨੋਲੋਜੀ ਗਰੁੱਪ ਕਰਕੇ ਉਹ ਐਪ ਬਣਾਈ ਹੈਗੀ ਆ, ਜਿਹਦੇ ਵਿੱਚ ਆਫ ਕੋਰਸ ਜਿਹੜੇ ਉਹਨਾਂ ਦੇ ਸਪੋਰਟਰਸ ਆ, ਫਾਲੋਅਰਸ ਆ, ਉਸ ਨੂੰ ਜੁਆਇਨ ਕਰਨਗੇ। ਜੀ, ਇਹਨਾਂ ਦੇ ਨਾਲ ਹੀ ਸੰਬੰਧਿਤ ਇੱਕ ਹੋਰ ਖਬਰ ਦੇ ਵਿੱਚ ਜਿਹੜੇ ਕਲਾਸੀਫਾਈਡ ਇਨਫੋਰਮੇਸ਼ਨ ਹੁੰਦੀ ਆ ਕਿਸੇ ਵੀ ਮੁਲਕ ਦੀ ਨੈਸ਼ਨਲ ਸਿਕਿਉਰਿਟੀ ਦੇ ਨਾਲ ਸੰਬੰਧਿਤ, ਕਿਹਾ ਇਹ ਜਾ ਰਿਹਾ ਆ
ਵੀ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਹੁਣਾਂ ਨੇ ਆਪਣੇ ਘਰੇ ਹੀ ਜਿਹੜੇ ਉਹ ਦਸਤਾਵੇਜ਼ ਆ ਉਹ ਰੱਖੇ ਸੀ। 15 ਬਕਸੇ ਕਹਿੰਦੇ ਰਾਸ਼ਟਰੀ ਸੁਰੱਖਿਆ ਦੇ ਨਾਲ ਸੰਬੰਧਿਤ ਜੁੜੀਆਂ ਖੂਫੀਆ ਜਾਣਕਾਰੀਆਂ ਦੇ ਨਾਲ ਭਰੇ ਜਿਹੜੇ ਵਾਈਟ ਹਾਊਸ ਤੋਂ ਇਹ ਆਪਣੇ ਘਰੇ ਹੀ ਜਿਹੜਾ ਉਹ ਲੈ ਕੇ ਗਏ ਸੀਗੇ। ਸੋ ਇਹ ਹੁਣ ਇੱਕ ਨਵਾਂ ਜਿਹੜਾ ਇਹ ਵਿਵਾਦ ਛਿੜਿਆ ਆ ਵੀ ਕੁਰਸੀ ਛੱਡਣ ਤੋਂ ਬਾਅਦ ਦੇ ਵਿੱਚ ਵੀ ਖੂਫੀਆ ਕਲਾਸੀਫਾਈਡ ਇਨਫੋਰਮੇਸ਼ਨ ਟਰੰਪ ਉਹ ਆਪਣੇ ਨਾਲ ਘਰ ਨੂੰ ਜਿਹੜੇ ਉਹ ਲੈ ਗਏ ਫਲੋਰੀਡਾ ਦੇ ਵਿੱਚ। ਸੋ ਇਹ ਹੁਣ ਦੇਖੋ ਅੱਗੇ ਕੀ ਬਣਦਾ ਹੈ। ਨੈਸ਼ਨਲ ਆਰਕਾਈਵਜ਼ ਨੇ ਆਲਰੇਡੀ ਡਿਪਾਰਟਮੈਂਟ ਆਫ ਜਸਟਿਸ ਨੂੰ ਇਹਨਾਂ ਨੇ ਜਿਸ ਤਰੀਕੇ ਦੇ ਨਾਲ ਆਪਣੇ ਦਸਤਾਵੇਜ਼ਾਂ ਦੀ ਸਾਂਭ ਸੰਭਾਲ ਜਾਂ ਜਾਂਦੇ ਜਾਂਦੇ ਖੁਰਦ-ਬੁਰਦ ਕੀਤੇ ਆ, ਉਸ ਦੀ ਜਾਂਚ ਕਰਨ ਨੂੰ ਆਖਿਆ ਆ। ਜੀ। ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦਾ ਬਜਟ ਸਰਪਲਸ ਕਹਿੰਦੇ ਵੀ $23 ਬਿਲੀਅਨ ਐਕਸਟਰਾ ਹੋਊਗਾ, ਜਿਹੜਾ ਕਿ ਪਹਿਲਾਂ ਪ੍ਰੋਜੈਕਟ ਕੀਤਾ ਸੀ ਉਹਦੇ ਨਾਲੋਂ ਵੀ। ਗਵਰਨਰ ਗੈਬਨ ਨਿਊਸਮ ਨੇ ਸੰਨ 2022 ਤੇ 2023 ਦਾ ਇੱਕ ਬਜਟ ਜਿਹੜਾ ਅਨਵੀਲ ਕੀਤਾ ਆ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ $45.7 ਬਿਲੀਅਨ ਦਾ ਸਰਪਲਸ ਹੈਗਾ ਆ। ਇਸ ਤੋਂ ਪਹਿਲਾਂ ਇਹ $23 ਬਿਲੀਅਨ ਦੇ ਕਰੀਬ ਕਹਿ ਰਹੇ ਸੀਗੇ। ਸੋ ਇਹ ਅਪਡੇਟ ਪਿਛਲੇ ਹਫ਼ਤੇ ਹੀ ਕੀਤੀ ਗਈ ਹੈਗੀ ਆ। ਸੋ ਇਸ ਸਰਪਲਸ ਨੂੰ ਹੁਣ ਕਿਸ ਤਰ੍ਹਾਂ ਯੂਜ਼ ਕੀਤਾ ਜਾਊਗਾ, ਇਹ ਤਾਂ ਆਉਣ ਵਾਲੇ ਦਿਨਾਂ 'ਚ ਹੀ ਪਤਾ ਲੱਗੂਗਾ। ਪਰ ਇਹ ਸਟੇਟ ਜਿਹੜੀ ਕੈਲੀਫੋਰਨੀਆ ਆ, ਇਸ ਦਾ ਬਜਟ ਹੁਣ ਟੋਟਲੀ ਜਿਹੜਾ ਸਰਪਲਸ ਹੈਗਾ ਆ। ਜੀ। ਵੀਕਐਂਡ ਤੋਂ ਪਹਿਲਾਂ ਆਪਾਂ ਹਰਜੋਤ ਸਿੰਘ ਜੀ ਦੱਸਿਆ ਸੀ ਕੈਲੀਫੋਰਨੀਆ ਦੇ ਵਿੱਚ ਇੱਕ ਰਿੱਛ ਨੇ ਬਵਾਲ ਮਚਾਇਆ ਹੋਇਆ ਆ ਸਾਊਥ ਜਿਹੜੇ ਲੇਕ ਟਾਹੋ ਦੇ ਇਲਾਕੇ ਦੇ ਵਿੱਚ। 500 ਪਾਉਂਡ ਭਾਰਾ ਹੈਂਕ ਦਾ ਟੈਂਕ, ਜਿਸ ਨੂੰ ਨਾਮ ਜਿਹੜਾ ਉਹ ਦਿੱਤਾ ਗਿਆ ਆ, ਕਹਿੰਦੇ ਵੀ ਕੋਈ ਆਮ ਜਿਹਾ ਰਿੱਛ ਨਹੀਂ ਆ। ਇਹ ਹੁਣ ਤੱਕ 30 ਤੋਂ ਕਈ ਰਿਪੋਰਟਾਂ 30 ਕਹਿ ਰਹੀਆਂ ਤੇ ਕਈ ਕਹਿੰਦੇ ਆ ਵੀ 40 ਘਰਾਂ ਦੇ ਵਿੱਚ ਹੁਣ ਤੱਕ ਘੁੱਸ ਕੇ ਉਹਨਾਂ ਦਾ ਰੋਟੀ ਪਾਣੀ ਜਿਹੜਾ ਉਹ ਖਾ ਚੁੱਕਾ ਆ। ਕੈਲੀਫੋਰਨੀਆ ਡਿਪਾਰਟਮੈਂਟ ਆਫ ਫਿਸ਼ ਐਂਡ ਵਾਈਲਡ ਲਾਈਫ ਨੇ ਕਿਹਾ ਆ ਵੀ ਇਸ ਰਿੱਛ ਨੂੰ ਹੁਣ ਇਨਸਾਨੀ ਜਿਹੜਾ ਖਾਣਾ ਖਾਣ ਦੀ, ਰੋਟੀ ਖਾਣ ਦੀ ਆਦਤ ਬਹੁਤ ਜ਼ਿਆਦਾ ਜਿਹੜੀ ਉਹ ਪੈ ਚੁੱਕੀ ਹੈਗੀ ਆ। ਹੁਣ ਤੱਕ ਕਹਿੰਦੇ 152 ਰਿਪੋਰਟਾਂ ਕੌਨਫਲਿਕਟ ਬਿਹੇਵੀਅਰ ਦੀਆਂ ਇਸ ਹੈਂਕ ਦਾ ਟੈਂਕ ਨਾਂ ਦੇ ਰਿੱਛ ਦੇ ਨਾਲ ਹੁਣ ਤੱਕ ਆ ਚੁੱਕੀਆਂ ਆ। ਕਹਿੰਦੇ ਵੀ ਇਹ ਆਪਣੇ ਪਾਵਰ ਦੇ ਨਾਲ, ਆਪਣੀ ਤਾਕਤ ਦੇ ਨਾਲ ਬਹੁਤ ਹੀ ਆਸਾਨੀ ਦੇ ਨਾਲ ਫਰੰਟ ਡੋਰ, ਗਰਾਜ ਡੋਰਸ ਉਹਨਾਂ ਨੂੰ ਤੋੜ ਭੰਨ ਕੇ ਘਰਾਂ ਦੇ ਅੰਦਰ ਦਾਖਲ ਜਿਹੜਾ ਆ ਉਹ ਹੋ ਜਾਂਦਾ ਆ। ਅਜੇ ਤੱਕ ਆਪਾਂ ਇਹ ਕਹਿ ਸਕਦੇ ਵੀ ਰੱਬ ਦਾ ਇਹ ਸ਼ੁਕਰ ਆ ਵੀ ਕਿਸੇ ਇਨਸਾਨ ਦੇ ਨਾਲ ਇਸ ਦਾ ਜਿਹੜਾ ਉਹ ਟੱਕਰਾ ਨਹੀਂ ਹੋਇਆ। ਰੱਬ ਨਾ ਕਰੇ ਇਦਾਂ ਦੀ ਜਿਹੜੀ ਉਹ ਨੌਬਤ ਆਵੇ। ਜੇ ਕਿਤੇ ਆਮੋ ਸਾਹਮਣੇ ਹੋਇਆ ਤੇ ਜਿੱਦਾਂ ਚੁਟਕਲੇ ਨਹੀਂ ਬਣੇ ਵੀ ਜੋ ਕਰੂਗਾ ਰਿੱਛ ਹੀ ਕਰੂਗਾ, ਫਿਰ ਉਹੀ ਚੀਜ਼ ਜਿਹੜੀ ਉਹ ਬਣੂਗੀ। ਜਿਹੜੀ ਕੈਲੀਫੋਰਨੀਆ ਡਿਪਾਰਟਮੈਂਟ ਆਫ ਫਿਸ਼ ਐਂਡ ਵਾਈਲਡ ਲਾਈਫ ਨੇ ਕਿਹਾ ਆ ਵੀ ਜੇ ਕਿਤੇ ਹੁਣ ਇਹ ਕਾਬੂ ਆਉਂਦਾ ਤੇ ਸ਼ਾਇਦ ਇਸ ਨੂੰ ਯੂਥਨਾਈਜ਼ ਹੀ ਕਰਨਾ ਜਿਹੜਾ ਪਵੇ, ਯਾਨੀ ਕਿ ਇਸ ਦੀ ਜਾਨ ਹੀ ਲੈਣੀ ਪੈ ਸਕਦੀ ਆ, ਤਾਂ ਜੋ ਇਦਾਂ ਦੀ ਸਥਿਤੀ ਜਿਹੜੀ ਉਹ ਨਾ ਬਣੇ। ਲੋਕ ਇਸ ਟਾਈਮ ਕਾਫੀ ਸਹਿਮੇ ਹੋਏ ਨਜ਼ਰ ਆ ਰਹੇ ਆ ਸਾਊਥ ਲੇਕ ਟਾਹੋ 'ਚ ਵੀ ਇਹ ਨਾ ਹੋਵੇ ਦਰਵਾਜ਼ਾ ਖੋਲੀਏ ਤਾਂ ਮੋਰੇ ਹੈਂਕ ਦਾ ਟੈਂਕ ਹੋਵੇ। ਅਗਲੀ ਖਬਰ ਨਿਊਪੋਰਟ ਬੀਚ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਸਦਰਨ ਕੈਲੀਫੋਰਨੀਆ ਦੇ ਵਿੱਚ ਬੀਚ ਦਾ ਇੱਕ ਜਿਹੜਾ ਸਟ੍ਰੈਚ ਆ, ਉਹ ਹੁਣ ਬੰਦ ਕਰਨਾ ਪੈ ਗਿਆ ਅਥਾਰਟੀਜ਼ ਨੂੰ, ਕਿਉਂਕਿ 50,000 ਗੈਲਨ ਸੀਵੇਜ ਵਾਟਰ ਜਿਹੜਾ ਆ, ਗੰਦਾ ਪਾਣੀ ਆ, ਉਸ ਬੀਚ ਦੇ ਵਿੱਚ ਚਲਾ ਗਿਆ। 50,000 ਗੈਲਨ ਜਿਹੜਾ ਕਿ 1,99,270 ਲੀਟਰ ਰਾ ਸੀਵੇਜ ਬਣਦਾ ਹੈਗਾ। ਔਰੇਂਜ ਕਾਉਂਟੀ ਹੈਲਥ ਏਜੰਸੀ ਨੇ ਕਿਹਾ ਆ ਵੀ ਉਹ ਸੀਵਰ ਲਾਈਨ ਬਲੌਕ ਤਾਂ ਕਰ ਦਿੱਤੀ ਗਈ ਹੈ ਕਿ ਰੈਸਟੋਰੈਂਟ ਤੋਂ ਆਉਂਦੀ ਸੀ ਨਿਊਪੋਰਟ ਬੇ, ਜਿਸ ਦੇ ਨਾਲ ਇਹ ਜਿਹੜਾ ਲੀਕ ਹੋਇਆ ਉੱਥੋਂ, ਤੇ ਇਹ ਸੀਵੇਜ ਉੱਥੇ ਜਿਹੜਾ ਚਲਾ ਗਿਆ ਹੈਗਾ। ਸੋ ਇਹਦੇ ਕਰਕੇ ਲੋਕਾਂ ਨੂੰ ਉੱਥੇ ਜਾਣਾ ਆਉਣਾ ਹੁਣ ਉਸ ਏਰੀਏ ਦੇ ਵਿੱਚ ਬੰਦ ਕੀਤਾ ਗਿਆ ਆ। ਜੀ। ਅਗਲੀ ਗੱਲ ਕਰੀਏ AT&T ਵਾਲੇ ਆਪਣੀ 3G ਸਰਵਿਸ। ਅਕਸਰ ਜਦੋਂ ਆਪਾਂ ਇੰਟਰਨੈਟ ਦਾ ਦੌਰ ਸ਼ੁਰੂ ਹੋਇਆ ਸੀ ਫੋਨਸ ਦੇ ਉੱਤੇ, 2G ਆਇਆ, 3G ਆਇਆ, ਫਿਰ 4G, LTE ਤੇ ਹੁਣ 5G ਦਾ ਦੌਰ ਚੱਲ ਰਿਹਾ ਆ। ਤੇ ਕਹਿੰਦੇ ਵੀ 3G ਸਰਵਿਸਿਜ਼ ਆ ਉਸ ਨੂੰ ਬੰਦ ਕਰਨ ਜਾ ਰਹੇ ਆ AT&T ਵਾਲੇ ਕੱਲ ਮੰਗਲਵਾਰ ਤੋਂ। ਉਸ ਦੇ ਨਾਲ ਬਹੁਤ ਸਾਰੇ ਜਿਹੜੇ ਹੋਮ ਸਿਕਿਉਰਿਟੀ ਸਿਸਟਮ, ਮੈਡੀਕਲ ਅਲਰਟ ਮੋਨੀਟਰਸ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਡਿਵਾਈਸਿਸ ਆ, ਉਹਨਾਂ ਦੇ ਉਤਪਾਦਕਾਂ ਨੂੰ ਤੇ ਉਹਨਾਂ ਨੂੰ ਦੇਖਣ ਵਾਲਿਆਂ ਨੂੰ ਬੜੀ ਚਿੰਤਾ ਪਈ ਆ ਵੀ ਜੇ 3G ਸਰਵਿਸਿਜ਼ ਬੰਦ ਹੋ ਗਈਆਂ ਤਾਂ ਇਹ ਜਿਹੜੇ ਉਪਕਰਨ ਆ ਉਹ ਵੀ ਕੰਮ ਕਰਨੇ ਬੰਦ ਕਰ ਸਕਦੇ ਆ। AT&T, T-Mobile ਤੇ Verizon, ਇਹ ਤਿੰਨੇ ਹੀ ਵੱਡੇ ਜਿਹੜੇ ਪਲੇਅਰਸ ਆ ਫੋਨ ਸਰਵਿਸਿਜ਼ ਦੇ, ਉਹ ਕਹਿੰਦੇ ਵੀ ਪਲਾਨ ਕਰ ਰਹੇ ਆ ਵੀ 3G ਨੈਟਵਰਕਸ ਇਸ ਸਾਲ ਦੇ ਵਿੱਚ ਬੰਦ ਕਰ ਦੇਣਾ ਆ, ਤਾਂ ਜੋ ਉਹ ਆਪਣੇ ਹੁਣ 5G ਸਰਵਿਸਿਜ਼ ਉਸ ਢਾਂਚੇ ਦੇ ਉੱਤੇ ਜ਼ਿਆਦਾ ਜ਼ੋਰ ਦੇਣ।
ਹੁਣ ਹਰਜੋਤ ਸਿੰਘ ਜੀ ਬਹੁਤ ਸਾਰੇ ਜਿਹੜੇ ਇਹਨਾਂ ਨੇ ਸਿਕਿਉਰਿਟੀ ਸਿਸਟਮ ਦੀ ਗੱਲ ਕਰਦੇ, ਬਹੁਤ ਸਾਰਿਆਂ ਦੇ ਵਿੱਚ ਸਿਮ ਕਾਰਡ ਹੁੰਦੇ ਆ, ਸ਼ਾਇਦ ਉਹ ਸਿਰਫ 3G ਨੈਟਵਰਕ ਦੇ ਉੱਤੇ ਹੀ ਚੱਲ ਰਹੇ ਹੋਣ, ਤੇ ਜੇ ਉਹ ਬੰਦ ਹੋ ਜਾਂਦੇ ਆ ਤਾਂ ਇਹ ਕਾਫੀ ਵੱਡਾ ਪ੍ਰਭਾਵ ਪੈ ਸਕਦਾ ਆ। ਬਹੁਤ ਸਾਰੀਆਂ ਕਾਰਸ ਜਿਨ੍ਹਾਂ ਦੇ ਵਿੱਚ ਹੁਣ ਇੰਟਰਨੈਟ ਦੀ ਸੇਵਾ ਆਈ ਸੀ ਕੁਛ ਵਰੇ ਪਹਿਲਾਂ, ਉਹ ਵੀ 3G ਕਨੈਕਟਡ ਜਿਹੜੀਆਂ ਕਾਰਸ ਸੀਗੀਆਂ, ਜਿਨ੍ਹਾਂ ਵਿੱਚ ਸਾਫਟਵੇਅਰ ਤੇ ਹਾਰਡਵੇਅਰ ਅਪਗ੍ਰੇਡਸ ਇਸ ਨੈਟਵਰਕ ਦੇ ਜ਼ਰੀਏ ਹੁੰਦੇ ਸੀਗੇ। ਸੋ 10% ਪਬਲਿਕ ਸਕੂਲ ਬੱਸਿਸ ਪੂਰੇ ਮੁਲਕ ਦੇ ਵਿੱਚ, ਕਹਿੰਦੇ ਵੀ ਉਹਨਾਂ ਦਾ GPS ਤੇ ਕਮਿਊਨੀਕੇਸ਼ਨ ਸਰਵਿਸ ਜਿਹੜੀ ਉਹ ਠੱਪ ਹੋ ਸਕਦੀ ਆ, ਕਿਉਂਕਿ ਉਹ ਵੀ 3G ਸਰਵਿਸ ਦੇ ਉੱਤੇ ਜਿਹੜੇ ਉਹ ਚੱਲਦੇ ਹੈਗੇ ਆ। ਸੈਨ ਫਰਾਂਸਿਸਕੋ ਨੇ ਬੱਸ ਰਾਈਡਰਸ ਨੂੰ ਇਹ ਜਿਹੜੀ ਚੇਤਾਵਨੀ ਜਿਹੜੀ ਉਹ ਦਿੱਤੀ ਆ ਵੀ ਜਿਹੜੇ ਪ੍ਰੈਡਿਕਸ਼ਨ ਡਿਸਪਲੇ ਸਿਸਟਮਸ ਬੱਸ ਸ਼ੈਲਟਰਸ ਆ, ਉਹ ਵੀ AT&T ਦੀ 3G ਸਰਵਿਸ ਦੇ ਉੱਤੇ ਚੱਲਦੇ ਆ, ਤੇ ਉਹਨਾਂ ਦੇ ਬੰਦ ਹੋਣ ਦੇ ਨਾਲ ਸਥਿਤੀ ਜਿਹੜੀ ਉਹ ਖਰਾਬ ਹੋ ਸਕਦੀ ਆ। ਅਲਾਰਮ ਇੰਡਸਟਰੀ ਗਰੁੱਪ ਨੇ ਕਿਹਾ ਵੀ 2 ਮਿਲੀਅਨ ਡਿਵਾਈਸਿਸ ਉਹ ਜਿਹੜੀਆਂ ਇਸ ਟਾਈਮ ਕੰਮ ਕਰਨੋਂ ਬੰਦ ਕਰ ਸਕਦੀਆਂ ਆ, ਤੇ ਜਿਹੜੇ ਬਰਗਲਰ ਹੈਗੇ ਆ ਉਹਨਾਂ ਨੂੰ ਇਹ ਮੌਕਾ ਮਿਲ ਸਕਦਾ ਆ ਜਿਹੜੀ ਚੋਰੀ ਚਕਾਰੀ ਕਰਨ ਦਾ, ਤੇ ਰੱਬ ਨਾ ਕਰੇ ਕੋਈ ਫਾਇਰ ਐਮਰਜੈਂਸੀ ਜਾਂ ਪਰਸਨਲ ਐਮਰਜੈਂਸੀ ਹੋਵੇ, ਉਹ ਵੀ ਅਲਰਟ ਜਿਹੜੇ ਉਹ ਬੰਦ ਹੋ ਸਕਦੇ ਆ। ਸੋ ਇਹ 3G ਬੰਦ ਕਰਨ ਦੇ ਨਾਲ ਖਾਸਾ ਜਿਹੜਾ ਨੁਕਸਾਨ ਤੇ ਆਮ ਜਨ ਜੀਵਨ ਜਿਹੜਾ ਕਹਿ ਸਕਦੇ ਆ ਵੀ ਉਸ ਦੇ ਉੱਤੇ ਭੈੜਾ ਅਸਰ ਪੈ ਸਕਦਾ ਆ। ਜੀ। ਅਗਲੀ ਖਬਰ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਜਿਹੜੀ ਇਲੈਕਸ਼ਨਸ ਆਉਣੀ ਆ ਉਹਨਾਂ ਦੇ ਵਿੱਚ ਘੱਟ ਲੈਂਗੁਏਜ ਦੇ ਵਿੱਚ ਜਿਹੜੇ ਬੈਲਟ ਹੈਗੇ ਆ ਉਹ ਕਰ ਸਕਦਾ ਹੈਗਾ 20 ਲੈਂਗੁਏਜ ਦੇ ਵਿੱਚ। ਪਹਿਲਾਂ ਕਾਫੀ ਜ਼ਿਆਦਾ ਜਿਹੜੀਆਂ ਲੈਂਗੁਏਜਸ ਐਡ ਕੀਤੀਆਂ ਗਈਆਂ ਸੀਆਂ। ਕੈਲੀਫੋਰਨੀਆ ਦੇ ਵਿੱਚ 200 ਤੋਂ ਵੱਧ ਭਾਸ਼ਾਵਾਂ ਤੇ ਡਾਇਲੈਕਟਸ ਬੋਲੇ ਜਾਂਦੇ ਆ। 40% ਕੈਲੀਫੋਰਨੀਅਨਸ ਜਿਹੜੇ ਆ ਉਹ ਇੰਗਲਿਸ਼ ਤੋਂ ਬਿਨਾਂ ਹੋਰ ਲੈਂਗੁਏਜ ਬੋਲਦੇ। ਸੋ 60% ਕੈਲੀਫੋਰਨੀਆ ਵਿੱਚ ਰਹਿਣ ਵਾਲੇ ਲੋਕ ਉਹ ਆਪਣੇ ਘਰ ਦੇ ਵਿੱਚ ਇੰਗਲਿਸ਼ ਨਹੀਂ ਬੋਲਦੇ। ਪਰ ਇਹ ਜਿਹੜੀ ਨਵੀਂ ਸੈਕਟਰੀ ਆਫ ਸਟੇਟ ਆ ਸ਼ਰਲੀ ਵੈਬਰ, ਇਸ ਨੇ ਹੁਣ ਡਿਸੀਜਨ ਲਿਆ ਆ, ਕਹਿੰਦੇ ਵੀ ਸਾਡਾ ਖਰਚਾ ਬਹੁਤ ਹੁੰਦਾ ਟਰਾਂਸਲੇਸ਼ਨ ਦੇ ਉੱਤੇ, ਤੇ ਇਸ ਕਰਕੇ ਆਪਾਂ ਭਾਸ਼ਾਵਾਂ ਘਟਾਉਣ ਜਾ ਰਹੇ ਹੈਗੇ ਆ। ਸੋ ਹਜੇ ਤੱਕ ਇਹ ਨਹੀਂ ਪਤਾ ਲੱਗਾ ਵੀ ਜਿਹੜੀ ਪੰਜਾਬੀ ਨੂੰ ਵੀ ਕਾਫੀ ਜ਼ੋਰ ਪਾ ਕੇ ਐਡ ਕੀਤਾ ਗਿਆ ਸੀ, ਕਿਤੇ ਉਸ ਨੂੰ ਵੀ ਕੱਟ ਤਾਂ ਨਹੀਂ ਕੀਤਾ ਗਿਆ। ਇਹ ਜ਼ਰੂਰ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕ ਇਨਵੋਲਵ ਸੀ ਇਸ ਕੰਮ 'ਚ ਉਹਨਾਂ ਨਾਲ ਗੱਲਬਾਤ ਕਰਕੇ ਤੁਹਾਡੇ ਨਾਲ ਸਾਂਝਾ ਕਰਾਂਗੇ। ਜੀ। ਅਗਲੀ ਗੱਲ ਕਰਦੇ ਜਾਈਏ, ਇੰਟਰਨੈਸ਼ਨਲ ਰੈਵਨਿਊ ਸਰਵਿਸ IRS, ਜਿਹੜਾ ਕਿ ਇਸ ਟਾਈਮ ਟੈਕਸ ਭਰਨ ਦਾ ਸੀਜ਼ਨ ਵੀ ਜਿਹੜਾ ਉਹ ਚੱਲ ਰਿਹਾ ਆ, ਉਹਨਾਂ ਨੇ ਅੱਜ ਇਹ ਐਲਾਨ ਕੀਤਾ ਵੀ ਜਿਹੜੇ ਟੈਕਸ ਪੇਅਰਸ ਆ ਉਹਨਾਂ ਨੂੰ ਜਿਹੜੀ ਫੇਸ਼ੀਅਲ ਰੈਕੋਗਨਾਈਜੇਸ਼ਨ ਸੌਫਟਵੇਅਰ ਆ ਉਸ ਦੇ ਵਿੱਚੋਂ ਆਪਟ ਆਊਟ ਕਰਨ ਦਾ ਮੌਕਾ ਜਿਹੜਾ ਉਹ ਦਿੱਤਾ ਜਾਵੇਗਾ। IRS ਨੇ ਕੁਝ ਸਮਾਂ ਪਹਿਲਾਂ ਇਹ ਐਲਾਨ ਕੀਤਾ ਸੀ ਵੀ ਲੋਕਾਂ ਦੀ ਆਇਡੈਂਟੀਫਿਕੇਸ਼ਨ ਕਰਨ ਦੇ ਲਈ ਉਹ ਫੇਸ਼ੀਅਲ ਰੈਕੋਗਨਾਈਜੇਸ਼ਨ ਕਰਨਗੇ, ਤਾਂ ਜਿਹੜੇ ਵੀ ਲੋਕ ਆਨਲਾਈਨ ਅਕਾਊਂਟਸ IRS ਦੇ ਵਿੱਚ ਉਸ ਨੂੰ ਐਕਸੈਸ ਕਰਨਾ ਚਾਹੁੰਦੇ ਆ, ਉਹ ਦੇਖਣਾ ਚਾਹੁੰਦੇ ਆ। ਇਸ ਦਾ ਖਾਸਾ ਜਿਹੜਾ ਉਹ ਵਿਰੋਧ ਹੋਇਆ, ਤੇ ਉਸ ਦੇ ਅਧੀਨ ਜਿਹੜਾ ਇਹਨਾਂ ਨੂੰ ਹੁਣ ਫੈਸਲਾ ਲੈਣਾ ਪਿਆ ਆ ਵੀ ਜੇ ਕੋਈ ਚਾਹਵੇ ਤਾਂ ਆਪਣੀ ਮਰਜ਼ੀ ਨਾਲ ਇਸ ਸੌਫਟਵੇਅਰ ਦੀ ਵਰਤੋਂ ਫੇਸ਼ੀਅਲ ਰੈਕਗਨਾਈਜੇਸ਼ਨ ਕਰ ਸਕਦਾ ਹੈ, ਪਰ ਜੇ ਉਹ ਨਹੀਂ ਵਰਤਣਾ ਚਾਹੁੰਦਾ ਤਾਂ ਵੀ ਤੁਸੀਂ ਆਪਣੇ ਆਨਲਾਈਨ ਅਕਾਊਂਟਸ ਉਹਨਾਂ ਨੂੰ ਐਕਸੈਸ ਕਰ ਸਕਦੇ ਆ। ਕਹਿੰਦੇ ਵੀ ਉਹਨਾਂ ਨੇ ਕਿਹਾ ਵੀ ਨੋ ਬਾਇਓਮੈਟ੍ਰਿਕ ਡਾਟਾ ਇਨਕਲੂਡਿੰਗ ਫੇਸ਼ੀਅਲ ਰੈਕਗਨਾਈਜੇਸ਼ਨ ਵਿਲ ਬੀ ਰਿਕਵਾਇਰਡ ਬਾਏ ਦ ਟੈਕਸ ਪੇਅਰਸ, ਜੇ ਉਹ ਆਪਣੀ ਆਇਡੈਂਟੀਟੀ ਨੂੰ ਅਥੈਂਟੀਕੇਟ ਜਿਹੜਾ ਉਹ ਕਰਨਾ ਚਾਹੁੰਦੇ ਆ। ਸੋ ਲੋਕਾਂ ਨੇ ਇਹ ਵਿਰੋਧਤਾ ਜਤਾਈ ਸੀ ਵੀ ਭਾਈ ਤੁਸੀਂ ਸਾਡਾ ਬਾਇਓਮੈਟ੍ਰਿਕ ਡਾਟਾ ਜਿਹੜਾ ਇਕੱਠਾ ਕਰਕੇ ਕੱਲ ਨੂੰ ਕੀ ਭਰੋਸਾ ਤੁਹਾਡੇ ਇਹ ਸਾਰਾ ਕੁਝ ਚੋਰੀ ਹੋ ਜੇ ਤੇ ਸਾਰਾ ਕੁਝ ਸਾਡਾ ਡਾਟਾ ਆ ਉਹ ਜਾਂਦਾ ਲੱਗਣਾ ਹੈਗਾ ਆ। ਫੇਸ਼ੀਅਲ ਰੈਕੋਗਨਾਈਜੇਸ਼ਨ ਨੂੰ ਲੈ ਕੇ ਤਾਂ ਅਜੇ ਹੀ ਜਿਹੜੇ ਬਹੁਤ ਸਾਰੇ ਵਿਵਾਦ ਜਿਹੜੇ ਉਹ ਚੱਲਦੇ ਆ ਰਹੇ ਆ, ਹੋਰ ਵੀ ਬਹੁਤ ਸਾਰੀਆਂ ਕੰਪਨੀਆਂ ਦੇ ਨਾਲ। ਜੀ। ਅਗਲੀ ਖਬਰ ਸੈਕਰਾਮੈਂਟੋ ਤੋਂ ਆ ਰਹੀ ਹੈ। ਸੈਕਰਾਮੈਂਟੋ ਕਾਉਂਟੀ ਦੇ ਸ਼ੈਰਿਫ ਆਫਿਸ ਇੱਕ ਇਨਵੈਸਟੀਗੇਸ਼ਨ ਕਰ ਰਹੇ ਆ, ਜਿਹੜੀ ਕਿ ਇੱਕ ਡੈਡਲੀ ਸ਼ੂਟਿੰਗ ਹੋਈ ਆ ਲਿਕਰ ਸਟੋਰ ਆਰਡਨ ਆਰਕਡ ਏਰੀਆ ਦੇ ਵਿੱਚ ਅੱਜ ਸਵੇਰੇ। ਉੱਥੇ ਹੋਈ ਹੈ ਇਹ ਸ਼ੂਟਿੰਗ ਮਾਰਕੋਨੀ ਫੂਡ ਮਾਰਟ, ਜੋ ਕਿ ਮਾਰਕੋਨੀ ਐਵਨਿਊ ਦੇ ਉੱਤੇ ਹੈਗਾ ਆ। ਜਦੋਂ ਡਿਪਟੀਜ਼ ਉੱਥੇ ਪਹੁੰਚੇ ਤੇ ਉਹਨਾਂ ਨੇ ਇੱਕ ਬੰਦਾ ਜਿਹੜਾ ਆ ਉੱਥੇ ਡਿੱਗਿਆ ਹੋਇਆ ਉਹ ਦੇਖਿਆ, ਜਿਹਦੇ ਅੱਪਰ ਬੋਡੀ ਦੇ ਉੱਤੇ ਗੋਲੀਆਂ ਲੱਗੀਆਂ ਹੋਈਆਂ ਸੀਗੀਆਂ, ਤੇ ਉਹਦੀ ਉੱਥੇ ਮੌਕੇ ਦੇ ਉੱਤੇ ਹੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਸੋ ਵਿਕਟਮ ਨੂੰ ਹਜੇ ਤੱਕ ਆਇਡੈਂਟੀਫਾਈ ਨਹੀਂ ਕੀਤਾ ਗਿਆ ਜਦੋਂ ਤੱਕ ਉਹ ਉਸਦੇ ਪਰਿਵਾਰ ਨੂੰ ਨਹੀਂ ਦੱਸਦੇ। ਤੇ ਸੈਕਰਾਮੈਂਟੋ ਸ਼ੈਰਿਫ ਆਫਿਸ ਨੇ ਆਪਣਾ ਨੰਬਰ ਦਿੱਤਾ ਹੈ, ਜੇ ਕਿਸੇ ਨੂੰ ਇਹਦੇ ਬਾਰੇ ਜਾਣਕਾਰੀ ਹੋਵੇ ਤੇ ਉਹਨਾਂ ਨੂੰ ਕਾਲ ਕਰ ਸਕਦੇ ਹੋ 9168745115 ਜਾਂ ਸੈਕਰਾਮੈਂਟੋ ਵੈਲੀ ਕ੍ਰਾਈਮ ਸਟਾਪਰਸ ਨੂੰ 916443 ਹੈਲਪ ਦੇ ਉੱਤੇ। ਜੀ।
ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਗੈਸ ਮਹਿੰਗੀ ਆ। ਇਹ ਕਿਸੇ ਤੋਂ ਵੀ ਲੁਕੀ ਛਿਪੀ ਗੱਲ ਨਹੀਂ ਹੈਗੀ, ਪਰ ਕਹਿੰਦੇ ਵੀ ਆਓ ਦੇਖੀਏ ਵੀ ਮਹਿੰਗੀ ਹੈ ਤਾਂ ਹੈ ਕਿਉਂ? ਸਟੇਟ ਟੈਕਸ ਜਿਹੜਾ ਆ ਇਸ ਦੇ ਵਿੱਚ ਇੱਕ ਵੱਡਾ ਜਿਹੜਾ ਹਿੱਸਾ ਹੈਗਾ ਆ, ਵੱਡਾ ਫੈਕਟਰ ਹੈਗਾ ਆ। ਪਰ ਕਹਿੰਦੇ ਵੀ ਭੂਗੋਲਿਕ ਤੌਰ ਦੇ ਉੱਤੇ ਜਿੱਥੇ ਪੈਂਦਾ ਆ ਕੈਲੀਫੋਰਨੀਆ, ਉਸ ਦਾ ਵੀ ਇੱਕ ਵੱਡਾ ਅਸਰ ਆ। ਵੈਸਟ ਕੋਸਟ ਨੂੰ ਪੈਟਰੋ ਆਈਲੈਂਡ ਜਿਹੜਾ ਉਹ ਆਖਿਆ ਜਾਂਦਾ ਆ। ਕਹਿੰਦੇ ਵੀ ਜਿਹੜੀਆਂ ਰੌਕੀ ਮਾਊਂਟੇਨਸ ਹੈਗੀਆਂ ਆ, ਉਹਦੇ ਕਰਕੇ ਵੈਸਟ ਦਾ ਜਿਹੜਾ ਹਿੱਸਾ ਆ, ਬਾਕੀ ਸਾਰੇ ਮੁਲਕ ਦੇ ਨਾਲੋਂ ਟੁੱਟਿਆ ਹੋਇਆ ਆ। ਮਿਡ ਵੈਸਟ, ਈਸਟਰਨ ਕੋਸਟ, ਗਲਫ ਦਾ ਜਿਹੜਾ ਇਲਾਕਾ ਆ, ਆਪਸ ਦੇ ਵਿੱਚ ਪਾਈਪਲਾਈਨਸ ਦੇ ਨਾਲ ਜੁੜਿਆ ਹੋਇਆ ਆ। ਜੇ ਕਿਸੇ ਕਹਿੰਦੇ ਵੀ ਇੱਕ ਰਿਫਾਈਨਰੀ ਦੇ ਵਿੱਚ ਕੋਈ ਦਿੱਕਤ ਆਉਂਦੀ ਆ, ਤਾਂ ਇੱਕ ਪਾਸੋਂ ਜਿਹੜਾ ਕੱਚਾ ਤੇਲ ਆ, ਦੂਜੇ ਪਾਸੇ ਨੂੰ ਘੱਲਿਆ ਜਾ ਸਕਦਾ ਆ। ਪਰ ਵੈਸਟ ਕੋਸਟ ਦੇ ਵਿੱਚ ਏਦਾਂ ਦੀ ਕੋਈ ਵੀ ਜਿਹੜੀ ਕਹਿ ਲਓ ਵੀ ਇਹਨਾਂ ਨੇ ਨਹੀਂ ਰੱਖਿਆ ਹੋਇਆ। ਮਾਊਂਟੇਨਸ ਦੇ ਕਰਕੇ ਪਾਈਪਲਾਈਨਸ ਆਪਸ ਦੇ ਵਿੱਚ ਨਹੀਂ ਜੁੜੀਆਂ ਹੋਈਆਂ। ਕਹਿੰਦੇ ਛੋਟੀ ਤੋਂ ਛੋਟੀ ਪ੍ਰੋਬਲਮ ਜੇ ਰਿਫਾਈਨਰੀਜ਼ ਦੇ ਵਿੱਚ ਇੱਥੇ ਵੈਸਟ ਕੋਸਟ ਦੇ ਉੱਤੇ ਆਉਂਦੀ ਆ, ਤਾਂ ਉਹਦੇ ਕਰਕੇ ਤੇਲ ਦਾ ਉਤਪਾਦਨ ਆ ਉਹ ਘਟ ਜਾਂਦਾ ਆ, ਤੇ ਈਸਟ ਕੋਸਟ ਤੋਂ ਜਾਂ ਮਿਡ ਵੈਸਟ ਤੋਂ ਜਾਂ ਗਲਫ ਕੋਸਟ ਤੋਂ ਕੈਲੀਫੋਰਨੀਆ ਤੱਕ, ਵੈਸਟ ਕੋਸਟ ਤੱਕ ਗੈਸ ਪਹੁੰਚਣੀ ਜਿਹੜੀ ਆ ਉਹ ਘਟ ਜਾਂਦੀ ਆ। ਇਹਦੇ ਕਰਕੇ ਕੀਮਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਆ। ਕੈਲੀਫੋਰਨੀਆ ਦਾ 51.1 ਸੈਂਟ ਟੈਕਸ ਹੈਗਾ ਆ ਹਰ ਇੱਕ ਗੈਲਨ ਆਫ ਗੈਸ ਦੇ ਉੱਤੇ। ਕਹਿੰਦੇ ਵੀ ਇਹ ਸਭ ਤੋਂ ਵੱਧ ਦੇ ਵਿੱਚੋਂ ਇੱਕ ਆ, ਪਰ ਕਹਿੰਦੇ ਵੀ ਜੇ ਸਭ ਤੋਂ ਮੋਸਟ ਟੈਕਸ ਦੇਖਿਆ ਜਾਵੇ ਤਾਂ ਪੈਨਸਿਲਵੇਨੀਆ ਦੇ ਵਿੱਚ ਹੈਗਾ ਆ 58.7 ਸੈਂਟ ਪਰ ਗੈਲਨ। ਸੋ ਇਹ ਕਹਿੰਦੇ ਆ ਵੀ ਇਹ ਇੱਕ ਮੁੱਖ ਕਾਰਨ ਆ, ਕਿਉਂਕਿ ਇਹ ਬਾਕੀ ਮੁਲਕ ਦੇ ਨਾਲੋਂ ਪਾਈਪਲਾਈਨਸ ਦੇ ਨਾਲ ਨਹੀਂ ਜੁੜਿਆ ਹੋਇਆ, ਤੇ ਕਿਤੇ ਵੀ ਕੋਈ ਮਾੜੀ ਜਿਹੀ ਵੀ ਪ੍ਰੋਬਲਮ ਆਉਂਦੀ ਆ ਤੇ ਗੈਸ ਦੀਆਂ ਕੀਮਤਾਂ ਲਗਾਤਾਰ ਫਿਰ ਇੱਥੇ ਵੱਧਦੀਆਂ ਜਾਂਦੀਆਂ ਆ। ਤੇ ਹੁਣ ਆਪਾਂ ਦੇਖ ਹੀ ਰਹੇ ਹਾਂ ਪਿਛਲੇ ਕਈ ਮਹੀਨਿਆਂ ਤੋਂ ਜਿਹੜੇ $4.25 ਦੇ ਉੱਤੇ ਹੀ ਜਿਹੜੀ ਐਵਰੇਜ ਗੈਸ ਪ੍ਰਾਈਸ ਅਨਲੈਡਡ ਗੈਸ ਦੀ ਜਿਹੜੀ ਉਹ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਆ। ਕਈ ਥਾਵਾਂ ਦੇ ਉੱਤੇ ਤਾਂ 5 ਗੈਲਨ ਤੋਂ ਉੱਤੇ ਵੀ ਆਪਾਂ ਦੇਖੀ ਹੈਗੀ ਆ ਇਹ ਪ੍ਰਾਈਸ। ਜੀ, ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਹੀ ਆ। ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਆ। ਇੱਕ ਵਾਰੀ ਫੇਰ ਦੱਸਦੇ ਜਾਈਏ, ਦੀਪ ਸਿੰਘ ਸਿੱਧੂ ਹੋਣਾ ਦੀ ਯਾਦ ਦੇ ਵਿੱਚ ਜਿਹੜਾ ਅਖੰਡ ਪਾਠ ਸਾਹਿਬ ਫਤਿਹਗੜ੍ਹ ਸਾਹਿਬ ਉਹਨਾਂ ਦੇ ਭੋਗ ਪੈਣੇ ਆ। ਵੀਰਵਾਰ ਨੂੰ ਉੱਥੇ ਇੰਡੀਆ ਦਾ ਜਿਹੜਾ ਵੀਰਵਾਰ ਆ ਉੱਥੇ ਇਕੱਠ ਹੋ ਰਿਹਾ, ਤੇ ਆਪਣਾ ਬੁੱਧਵਾਰ ਰਾਤ ਹੋਣੀ ਆ। ਸੋ ਉਹਦੀ ਜਿਹੜੀ ਲਾਈਵ ਕਵਰੇਜ ਆ ਆਪਾਂ ਪੰਜਾਬੀ ਰੇਡੀਓ USA ਦੇ ਉੱਤੇ, ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ YouTube ਦੇ ਉੱਤੇ ਲਾਈਵ ਤੁਹਾਨੂੰ ਦਿਖਾਵਾਂਗੇ। ਤੇ ਸਾਰੇ ਆਪਣੇ ਵੀ ਜਿੰਨੇ ਦੋਸਤ ਮਿੱਤਰ ਸਾਰਿਆਂ ਨੂੰ ਦੱਸ ਦਿਓ। ਤੇ ਅੱਜ SGPC ਦੇ ਜਨਰਲ ਸੈਕਟਰੀ ਕਰਨੈਲ ਸਿੰਘ ਪੰਜੌਲੀ ਨੇ ਦੱਸਿਆ ਵੀ 3 ਲੱਖ ਦੇ ਕਰੀਬ ਸੰਗਤ ਉੱਥੇ ਪਹੁੰਚ ਸਕਦੀ ਆ। ਸੋ ਬਹੁਤ ਵੱਡਾ ਜਿਹੜਾ ਪ੍ਰਬੰਧ ਆ ਕੀਤਾ ਗਿਆ ਹੈਗਾ। ਜੀ, ਜੀ, ਬਿਲਕੁਲ। ਸੋ ਹਰਜੋਤ ਸਿੰਘ ਜੀ, ਜਿਹੜਾ ਮੈਂ ਕਹਿ ਰਿਹਾ ਸੀ, ਕਈ ਥਾਵਾਂ ਦੇ ਤਾਂ ਰੈਗੂਲਰ ਗੈਸ ਦੀ ਪ੍ਰਾਈਸ $6 ਨੂੰ ਵੀ ਕਈ ਗੈਸ ਸਟੇਸ਼ਨਾਂ ਨੇ ਜਿਹੜੀ ਜੀ, ਉਹ ਪਰ ਗੈਲਨ ਜੀ, ਉਹ ਲਾਈ ਹੈਗੀ ਆ। ਤੇ ਸੋ ਜ਼ਰੂਰ ਤੁਸੀਂ ਪੰਜਾਬੀ ਰੇਡੀਓ USA ਦੇ ਫੇਸਬੁੱਕ, YouTube ਨੂੰ ਜਿਹੜਾ ਉਹ ਕਰਕੇ ਰੱਖਿਓ, ਉਹਨਾਂ ਦੀਆਂ ਨੋਟੀਫਿਕੇਸ਼ਨਸ ਔਨ ਕਰ ਰੱਖਿਓ, ਜਿੱਦਾਂ ਵੀ ਉੱਥੋਂ ਕਵਰੇਜ ਆਵੇ ਜਾਂ ਹੋਰ ਵੀ ਜਿਹੜੀਆਂ ਵੀ ਕੋਈ ਵੀਡੀਓਜ਼ ਅਸੀਂ ਉੱਥੇ ਪ੍ਰੋਗਰਾਮਸ ਪਾਉਂਦੇ ਆ, ਤੁਸੀਂ ਉਹਨਾਂ ਨੂੰ ਸੁਣ ਦੇਖ ਸਕੋਗੇ। ਤੇ ਜਾਣ ਤੋਂ ਪਹਿਲਾਂ ਜੇ ਮਾਰਕੀਟਸ ਦਾ ਵੀ ਹਰਜੋਤ ਸਿੰਘ ਜੀ ਆਪਾਂ ਹਾਲ ਦੱਸਦੇ ਜਾਈਏ। ਆਈ ਥਿੰਕ ਅੱਜ ਪ੍ਰੈਜ਼ੀਡੈਂਟ ਡੇ ਜਿਹੜਾ ਹੋਣ ਦੇ ਕਰਕੇ ਕਿਤੇ ਨਾ ਕਿਤੇ ਇਹ ਅੱਜ ਬੰਦ ਰਹੀਆਂ ਆ ਸਟਾਕ ਮਾਰਕੀਟਸ। ਪਰ ਬਾਕੀ ਜੇ ਤੁਹਾਨੂੰ ਪ੍ਰਾਈਸਿਸ ਦੱਸਦੇ ਜਾਈਏ, ਸੋਨੇ ਦਾ ਭਾਅ $1910 ਪ੍ਰਤੀ ਆਉਂਸ ਰਿਹਾ ਆ। ਇਸ ਦੀ ਕੀਮਤ ਦੇ ਵਿੱਚ ਹੁਣ ਵਾਧਾ ਦੇਖ ਰਹੇ ਆ। ਤੇਲ ਦੀ ਕੀਮਤ ਵੀ, ਕੱਚੇ ਤੇਲ ਦੀ ਕੀਮਤ $94 ਪ੍ਰਤੀ ਬੈਰਲ ਜਿਹੜੀ ਉਹ ਪਹੁੰਚੀ ਆ। 10 ਈਅਰ ਯੀਲਡ 1.86% ਦੇ ਉੱਤੇ ਆ। ਤੇ ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ 40,000 ਤੋਂ ਥੱਲੇ ਆਇਆ ਪਿਆ ਆ, 37,111 ਦੇ ਉੱਤੇ। ਜੀ, ਸੋ ਬਿਲਕੁਲ। ਜਰਮਨ ਤੋਂ ਖਬਰ ਆ ਰਹੀ ਹੈ ਵੀ ਕਹਿੰਦੇ ਜਰਮਨ ਸੈਕੰਡ ਰਿਸੈਸ਼ਨ ਦੇ ਵਿੱਚ ਚਲਾ ਗਿਆ ਹੈਗਾ ਜਦੋਂ ਤੋਂ ਹੀ ਕਰੋਨਾ ਵਾਇਰਸ ਸ਼ੁਰੂ ਹੋਇਆ ਹੈਗਾ। ਸੋ ਪੂਰੀ ਦੁਨੀਆ ਦੇ ਉੱਤੇ ਇਹਦਾ ਬਹੁਤ ਜ਼ਿਆਦਾ ਅਸਰ ਹੋ ਰਿਹਾ ਹੈ। ਤੇ ਇੱਕ $US ਦੀ ਕੀਮਤ ਇੰਡੀਆ ਦੇ 74 ਰੁਪਏ ਤੇ 68 ਪੈਸੇ ਦੇ ਬਰਾਬਰ ਰਹੀ ਆ। ਇੱਕ $US ਦੀ ਕੀਮਤ ਆਪਣੀ ਗੁਆਂਢੀ ਮੁਲਕ ਕੈਨੇਡਾ ਦੇ $1 ਤੇ 27 ਸੈਂਟ ਦੇ ਬਰਾਬਰ ਰਹੀ ਆ। ਜੀ, ਇੱਥੇ ਹੀ ਜਿਹੜੇ ਆ ਹੁਣ ਆਪਣੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਇਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। US